ਸਟੂਡੈਂਟਸ ਵੱਲੋਂ ਤੰਗ ਕੀਤਾ ਗਿਆ ਵੀ ਉਸਨੇ ਹਿਜ਼ਬ ਪਾਇਆ ਸੀ। ਹੁਣ ਇਹ ਕੇਸ ਜਿਹੜਾ ਆ ਕੋਰਟ ਦੇ ਵਿੱਚ ਵੀ ਚਲਾ ਗਿਆ ਹੈਗਾ, ਪਰ ਰੌਲਾ ਜ਼ਰੂਰ ਪੈ ਰਿਹਾ ਹੈਗਾ ਕਿਉਂਕਿ ਇਲੈਕਸ਼ਨ ਹੋਣੀਆਂ ਆ, ਇਲੈਕਸ਼ਨ ਦੇ ਵਿੱਚ ਵੀ ਇਹ ਇਸ਼ੂ ਬਣਦਾ ਜਾ ਰਿਹਾ ਆ ਅਤੇ ਜਿਹੜੇ ਮਿਨੋਰਟੀਜ਼ ਆ ਉਹ ਕਹਿੰਦੇ ਵੀ ਅਸੀਂ ਇਸ ਟਾਈਮ ਖਤਰੇ ਦੇ ਵਿੱਚ ਹੈਗੇ ਆ। ਜੀ। ਅਮਰੀਕਾ ਨੇ ਪਹਿਲੀ ਵਾਰੀ ਆਪਣਾ ਸਰਪਲਸ ਬਜਟ ਜਿਹੜਾ ਆ ਉਹ ਪੇਸ਼ ਕੀਤਾ ਹੈਗਾ ਆ। ਕਹਿੰਦੇ ਪਿਛਲੇ 2 ਸਾਲਾਂ 'ਚ ਪਹਿਲੀ ਵਾਰੀ ਹੋਇਆ ਆ ਵੀ ਯੂਐਸ ਨੇ $119 ਬਿਲੀਅਨ ਦਾ ਜਿਹੜਾ ਬਜਟ ਸਰਪਲਸ ਆ ਜਨਵਰੀ ਦੇ ਵਿੱਚ ਉਹ ਪੋਸਟ ਕੀਤਾ ਹੈਗਾ ਆ। ਸੋ ਇਹ ਬੜੀ ਕਮਾਲ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਹੈਗੀ ਆ। ਸੋ ਆਪਾਂ ਦੇਖਿਆ ਵੀ ਪਿਛਲੇ 2 ਸਾਲਾਂ ਦੇ ਵਿੱਚ ਕੋਵਿਡ ਦੇ ਕਰਕੇ ਤਾਂ ਖਰਚਾ ਬਹੁਤ ਜ਼ਿਆਦਾ ਜਿਹੜਾ ਸਰਕਾਰਾਂ ਦਾ ਜਿਹੜਾ ਉਹ ਵਧਿਆ ਸੀਗਾ, ਪਰ ਹੁਣ ਐਨਡੈਮਿਕ ਵੱਲ ਨੂੰ ਕਦਮ ਜਿਹੜੀ ਉਹ ਵਧਾ ਰਹੀ ਹੈਗੀ ਆ। ਸੋ ਉਹਦੇ ਨਾਲ ਕਹਿੰਦੇ ਵੀ ਸ਼ਾਰਪ ਡਰਾਪ ਹੋਇਆ ਆ ਖਰਚੇ ਨੂੰ ਲੈ ਕੇ। ਸੋ ਟ੍ਰੈਜਰੀ ਡਿਪਾਰਟਮੈਂਟ ਨੇ ਕਿਹਾ ਵੀ $119 ਬਿਲੀਅਨ ਦਾ ਜਿਹੜਾ ਬਜਟ ਸਰਪਲਸ ਆ ਉਹ ਜਨਵਰੀ ਦੇ ਵਿੱਚ ਦੇਖਿਆ ਗਿਆ ਹੈ। ਜੀ, ਆਪਣੇ ਗੁਆਂਢੀ ਮੁਲਕ ਦੇ ਵਿੱਚ ਜਰਨਲਿਸਟਾਂ ਦੇ ਕਤਲ ਬਹੁਤ ਆਮ ਜਿਹੇ ਹੋ ਗਏ ਹੈਗੇ ਆ। ਇਸ ਸਾਲ ਦੇ ਵਿੱਚ ਹਜੇ 1 ਮਹੀਨਾ ਤੇ 10 ਦਿਨ ਹੋਏ ਹੈਗੇ ਆ। ਪੰਜਵਾਂ ਜਰਨਲਿਸਟ ਜਿਹੜਾ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈਗਾ। ਜਿਹੜੇ ਇਸ ਤੋਂ ਪਹਿਲਾਂ 4 ਜਰਨਲਿਸਟ ਕਤਲ ਕੀਤੇ ਗਏ ਸੀ ਅਤੇ ਇਹ 6:30 ਵਜੇ ਕਹਿੰਦੇ ਵੀ ਉਹ ਆਪਣੇ ਘਰ ਦੇ ਵਿੱਚ ਬੈਠਾ ਸੀ ਜਦੋਂ ਕੁਛ ਬੰਦੇ ਆਏ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਜੀ, ਸੋ ਹਰਜੋਤ ਸਿੰਘ ਜੀ ਇਹ ਆਪਣੇ ਦੱਖਣ ਵਾਲੇ ਗੁਆਂਢੀਆਂ ਦੀ ਆਪਾਂ ਗੱਲ ਕਰ ਰਹੇ ਹਾਂ। ਜੀ, ਮੈਕਸੀਕੋ ਦੀ। ਜੀ, 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 ਬਿਲਕੁਲ। ਜੀ। ਸੋ ਦੂਜੇ ਪਾਸੇ ਤਾਂ ਪ੍ਰੋਟੈਸਟ ਜਿਹੜੇ ਆ ਆਪਣੇ ਉੱਤਰ ਵਾਲੇ ਪਾਸੇ ਜਿਹੜੇ ਆ ਉਹ ਚੱਲ ਰਹੇ ਹੈਗੇ ਨੇ। ਤੇ ਸੈਨੇਟਰਸ ਜਿਹੜੇ ਆ ਅਮਰੀਕਾ ਦੇ ਉਹ ਇਹ ਹੁਣ ਕਹਿ ਰਹੇ ਨੇ ਵੀ ਜਿਹੜਾ CIA ਆ, ਸੈਂਟਰਲ ਇੰਟੈਲੀਜੈਂਸ ਏਜੰਸੀ ਆ, ਉਹਨਾਂ ਦਾ ਵੀ ਜਿਹੜੇ ਸੀਕ੍ਰੇਟ ਤੇ ਚਲੋ ਓਬਵੀਅਸਲੀ ਉਹਨਾਂ ਦੇ ਹੈਗੇ ਹੀ ਆ। ਹੁਣ ਇਹ ਸੈਨੇਟਰਸ ਇਹ ਦਾਅਵਾ ਕਰ ਰਹੇ ਆ ਵੀ ਅਮਰੀਕਨਸ ਦਾ ਡਾਟਾ ਜਿਹੜੀ ਇਨਫੋਰਮੇਸ਼ਨ ਆ ਉਹ ਲਗਾਤਾਰ ਇਕੱਠੀ ਕਰ ਰਹੇ ਆ ਤੇ ਇੱਕ ਗੁਪਤ ਥਾਂ ਦੇ ਉੱਤੇ ਇਹਨਾਂ ਨੇ ਰੈਪੋਜ਼ਿਟਰੀ ਜਿਹੜੀ ਉਹ ਬਣਾ ਕੇ ਰੱਖੀ ਆ। 2 ਜਿਹੜੇ ਡੈਮੋਕ੍ਰੇਟਸ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਉੱਤੇ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਇਹ ਦਾਅਵਾ ਕੀਤਾ ਆ। ਓਰੇਗਨ ਦੇ ਸੈਨੇਟਰ ਰੌਨ ਵਾਈਡਨ ਤੇ ਨਿਊ ਮੈਕਸੀਕੋ ਦੇ ਮਾਰਟਿਨ ਹਿਨਰਿਚ ਉਹਨਾਂ ਨੇ ਜਿਹੜੀ ਇਹ ਚਿੱਠੀ ਲਿਖੀ ਆ ਟਾਪ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀਆਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ ਤੇ ਇਸ ਨੂੰ ਡੀਕਲਾਸੀਫਾਈ ਜਿਹੜਾ ਉਹ ਕੀਤਾ ਜਾਵੇ। ਇਹ ਲੰਮੇ ਚਿਰ ਤੋਂ ਹਰਜੋਤ ਸਿੰਘ ਜੀ ਸਨੋਡਨ ਦੇ ਵੇਲੇ ਤੋਂ ਤੇ ਉਸ ਤੋਂ ਪਹਿਲਾਂ ਜੂਲੀਅਨ ਅਸਾਂਜ ਦੇ ਵੇਲੇ ਤੋਂ ਇਹ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਵੀ ਅਮਰੀਕਾ ਦੀਆਂ ਹੀ ਜਿਹੜੀਆਂ ਇਹ ਜਿਹੜੀਆਂ ਸੰਸਥਾਵਾਂ ਆ, ਇਹ ਇੰਸਟੀਟਿਊਸ਼ਨਸ ਆ, ਇਹ ਆਪਣੇ ਹੀ ਲੋਕਾਂ ਦਾ ਜਿਹੜਾ ਡਾਟਾ ਆ ਉਹਨਾਂ ਤੋਂ ਪੁੱਛੇ ਬਗੈਰ ਵਿਦਆਊਟ ਐਨੀ ਵਾਰੰਟਲੈਸ ਜਿਹੜਾ ਆ ਉਹ ਇਕੱਠਾ ਕਰੀ ਜਾ ਰਹੀ ਹੈਗੀ ਆ। ਇਸ ਨੂੰ ਲੈ ਕੇ ਪ੍ਰਾਈਵੇਸੀ ਨੂੰ ਲੈ ਕੇ ਬਹੁਤ ਜਿਹੜੇ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਹੈਗੀਆਂ ਆ। ਅਜਿਹੀਆਂ ਪਹਿਲੀਆਂ ਵਾਇਲੇਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੇ ਸਿਵਲ ਲਿਬਰਟੀਜ਼ ਦੇ ਕਾਰਕੁਨ ਕਹਿ ਲਓ ਜਾਂ ਉਹ ਸੰਸਥਾਵਾਂ ਆ ਉਹਨਾਂ ਨੇ ਅਦਾਲਤਾਂ ਦਾ ਵੀ ਜਿਹੜਾ ਉਹ ਰੁੱਖ ਕੀਤਾ ਹੈ, ਸਵਾਲ ਜਵਾਬ ਵੀ ਕੀਤੇ ਆ, ਪਰ ਅਜੇ ਤੱਕ ਵੀ ਜਿਹੜੀ CIA ਜਾਂ NSA ਆ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਹੁਤਾ ਜਿਹੜਾ ਹੈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਹੈਗੀ। ਲੋਕ ਅੰਦਰੋਂ ਖਾਤੀ ਜਿਹੜੀ ਜਾਣਦੇ ਵੀ ਆ ਵੀ ਇਹ ਜਿਹੜੀਆਂ CIA ਹੋ ਗਿਆ, NSA ਹੋ ਗਿਆ, ਆਪਣੇ ਸਾਰਿਆਂ ਦਾ ਡਾਟਾ ਜਿਹੜਾ ਆ ਉਹ ਇਕੱਠਾ ਲਗਾਤਾਰ ਕਰੀ ਜਾ ਰਹੀਆਂ ਆ। ਪ੍ਰਾਈਵੇਸੀ ਦੀਆਂ ਪੂਰੀਆਂ ਧੱਜੀਆਂ ਜਿਹੜੀਆਂ ਉਹ ਉਡਾ ਰਹੀਆਂ ਨੇ, ਜਦਕਿ ਪ੍ਰਾਈਵੇਸੀ ਇੱਕ ਕਾਫੀ ਵੱਡਾ ਜਿਹੜਾ ਮੁੱਦਾ ਆ ਉਹ ਅਮਰੀਕਾ ਦੇ ਵਿੱਚ ਰਿਹਾ ਹੈਗਾ ਆ। ਜੀ, ਬਿਲਕੁਲ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਇੱਕ ਵਾਰੀ ਫਿਰ ਦੱਸਦੇ ਜਾਈਏ, ਜਿਸ ਤਰ੍ਹਾਂ ਕੱਲ੍ਹ ਆਪਣੀ ਟੀਮ ਗਈ ਹੋਈ ਸੀ ਟੋਲੈਰੀ ਦੇ ਵਿੱਚ, ਜਿੱਥੇ ਐਗਰੀ ਫੈਸਟ ਹੋਇਆ, ਕਿਸਾਨ ਮੇਲਾ ਸੀ। ਉੱਥੇ ਟੈਕਨੋਲੋਜੀ ਨਾਲ ਰਿਲੇਟਡ ਵੀ ਕਿਸ ਤਰ੍ਹਾਂ ਦੇ ਜਿਹੜੇ ਡਰੋਨ ਆਏ ਹੈਗੇ ਆ, ਉਹ ਹੁਣ ਐਪਲ ਵੀ ਆਪ ਹੀ ਤੋੜੂਗੇ, ਬੰਦਿਆਂ ਦੀ ਜ਼ਰੂਰਤ ਨਹੀਂ ਪੈਣੀ। ਸੋ ਉਹ ਕਾਫੀ ਸਾਰੀਆਂ ਵੀਡੀਓਜ਼ ਜਿਹੜੀ ਨਵੀਂ ਟੈਕਨੋਲੋਜੀ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੰਜਾਬੀ ਰੇਡੀਓ USA ਦੀ YouTube ਅਤੇ ਫੇਸਬੁੱਕ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਉੱਥੇ ਦੇਖ ਸਕੋ। ਜੀ, ਤੇ ਇੱਕ ਉੱਥੇ ਨਦੀਨਾਂ ਨੂੰ ਨਸ਼ਟ ਕਰਨ ਵਾਲਾ ਲੇਜ਼ਰ ਟੈਕਨੋਲੋਜੀ ਉਹ ਵੀ ਜਲਦ ਉਸਦੀ ਵੀਡੀਓ ਤੁਹਾਡੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਲੇਜ਼ਰ ਵੀਡਰ ਕਰਕੇ ਜਿਹੜਾ ਉੱਥੇ ਉਹ ਸੀਗਾ। ਬਾਕੀ ਕੁਛ ਐਂਟੀਕ ਟਰੈਕਟਰ ਵੀ ਜਿਹੜੇ ਸੀਗੇ, ਨਵੇਂ ਵੀ ਸੀਗੇ, ਵੱਡੇ ਵੀ ਸੀਗੇ, ਛੋਟੇ ਵੀ ਸੀਗੇ। ਕਈ ਕੁਛ ਜਿਹੜਾ ਉੱਥੇ ਦੇਖਣ ਨੂੰ ਜਿਹੜਾ ਸਾਨੂੰ ਮਿਲਿਆ ਤੇ ਅਸੀਂ ਉਸ ਨੂੰ ਕੈਦ ਕੀਤਾ ਹੈ ਕੈਮਰੇ ਦੀ ਅੱਖ ਦੇ ਨਾਲ ਤੇ ਉਹ ਤੁਹਾਨੂੰ ਜਲਦ ਹੀ ਜਿਹੜਾ ਫੇਸਬੁੱਕ ਤੇ YouTube ਦੇ ਉੱਤੇ
ਉਸ ਨੂੰ ਦਿਖਾਵਾਂਗੇ ਤੇ ਸੁਣਾਵਾਂਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਹਰਜੋਤ ਸਿੰਘ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ। ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। US